व्यूअर्स वेलकम बैक इन आवर प्रोग्राम जी डॉक्टर साहब हुण साडे दर्शकां नूं दसो अज दे दिन दी सिख हिस्टरी एंड वर्ल्ड हिस्टरी विच की अहमियत है। 1778 ਦੇ ਵਿੱਚ ਦਿੱਲੀ 'ਚ ਸਿੱਖਾਂ ਦੇ ਪਹਿਲੇ ਜਿਹੜੇ ਧਾਵੇ ਹੋਏ ਉਹਨਾਂ 'ਚੋਂ ਇੱਕ ਧਾਵੇ ਦੇ ਦੌਰਾਨ ਸਰ ਬਘੇਲ ਸਿੰਘ ਦੀ ਅਗਵਾਈ 'ਚ, ਕਿਉਂਕਿ 1783 ਤੇ ਫਿਰ ਫੁੱਲ ਫਲੈਜ ਅਟੈਕ ਸੀ। ਇਹ ਐਗਰੀਮੈਂਟ ਦਿੱਲੀ ਦੇ ਉਸ ਵੇਲੇ ਦੇ ਬਾਦਸ਼ਾਹ ਨਾਲ ਹੋਇਆ ਕਿ ਜਿੱਥੇ ਗੁਰਦੁਆਰਾ ਸੀਸਗੰਜ, ਬੰਗਲਾ ਸਾਹਿਬ, ਰਕਾਬਗੰਜ ਅੱਜ ਸੁਭਾਏਮਾਨ ਨੇ, ਕਦੇ ਇੱਥੇ ਜਿਹੜਾ ਉਹ ਕਬਜ਼ੇ ਸੀ ਕੀਤੇ ਹੋਏ, ਕੋਈ ਗੁਰਦੁਆਰੇ ਐਗਜ਼ਿਸਟ ਨਹੀਂ ਸੀ ਕਰਦੇ ਕਿ ਇਹਨਾਂ ਥਾਵਾਂ ਦੀ ਸ਼ਨਾਖਤ ਕਰਕੇ ਇੱਥੇ ਗੁਰਦੁਆਰੇ ਬਣਾਏ ਜਾਣ। ਸੋ ਇਹ 1778 ਦੇ ਵਿੱਚ ਇਹ ਪ੍ਰੋਸੈਸ ਸ਼ੁਰੂ ਹੋਈ। 1778 1873 ਦੇ ਵਿੱਚ ਸਿੰਘ ਸਭਾ ਮੂਵਮੈਂਟ ਦਾ ਆਧਾਰ ਬਣਿਆ, ਜਦੋਂ ਕਿ ਸਰ ਠਾਕਰ ਸਿੰਘ ਸੰਧਾਵਾਲੀਆ ਔਰ ਅੰਮ੍ਰਿਤਸਰ ਦੇ ਜਿਹੜੇ ਕੰਸਰਨਡ ਸਿੱਖ ਸੀ ਉਹਨਾਂ ਨੇ ਮਿਲ ਕੇ ਕੇਂਦਰੀ ਸਿੰਘ ਸਭਾ ਬਣਾਈ। 1960 ਦੇ ਵਿੱਚ ਮਾਸਟਰ ਤਾਰਾ ਸਿੰਘ, ਜਿਨ੍ਹਾਂ ਨੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ 48 ਦਿਨ ਦਾ ਵਰਤ ਰੱਖਿਆ ਸੀ, ਉਹਨਾਂ ਨੇ ਆਪਣਾ ਵਰਤ ਤੋੜਿਆ। ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਮਤਾ ਪਾਸ ਕੀਤਾ। ਨਹਿਰੂ ਨੇ ਕੋਈ ਪੰਜਾਬੀ ਸੂਬਾ ਨਹੀਂ ਸੀ ਮੰਨਿਆ। ਉਹਨੇ ਕਿਹਾ ਜੀ ਠੀਕ ਹੈ, ਇੱਕ ਪੜਤਾਲੀਆ ਕਮਿਸ਼ਨ ਬਣਾ ਦਿਆਂਗੇ ਕਿ ਜਿਹੜੀ ਸਿੱਖਾਂ ਨੂੰ ਸ਼ਿਕਾਇਤ ਹੈ ਕਿ ਉਹਨਾਂ ਨਾਲ ਵਿਤਕਰਾ ਹੁੰਦਾ ਹੈ ਉਸ ਦੀ ਕੋਈ ਪੜਤਾਲ ਹੋ ਸਕੇਗੀ। ਸੋ ਨਤੀਜੇ ਦੇ ਤੌਰ 'ਤੇ ਮਾਸਟਰ ਤਾਰਾ ਸਿੰਘ ਦਾ ਵਰਤ ਛੱਡਣਾ ਜਿਹੜਾ ਹੈ ਉਹਨਾਂ ਦੇ ਲਗਭਗ ਅੱਧੀ ਸਦੀ ਦਾ ਜਿਹੜਾ ਸਿਆਸੀ ਕੈਰੀਅਰ ਸੀ ਉਸ ਦਾ ਉਹਨੇ ਭੋਗ ਪਾ ਦਿੱਤਾ ਹੈ। ਸਿੱਖਾਂ ਨੇ ਕਦੇ ਮੁਆਫ ਨਹੀਂ ਕੀਤਾ ਕਿ ਜੀ ਅਰਦਾਸ ਤਾਂ ਪੰਜਾਬੀ ਸੂਬੇ ਦੇ ਪ੍ਰਾਪਤ ਕਰਨ ਦੀ ਸੀ ਔਰ ਵਰਤ ਤੋੜ ਦਿੱਤਾ ਜੀ। ਸੋ ਉਸ ਤੋਂ ਬਾਅਦ ਫਿਰ ਮਾਸਟਰ ਤਾਰਾ ਸਿੰਘ ਥੱਲੇ ਨੂੰ ਹੀ ਗਏ। ਸਰਕਾਰ ਨੇ ਸੰਤ ਫਤਿਹ ਸਿੰਘ ਨੂੰ ਖੜਾ ਕਰਤਾ, ਫਿਰ ਫਤਿਹ ਸਿੰਘ ਨੇ ਵੀ ਵਰਤ ਤੋੜਿਆ। ਫਿਰ ਦਰਸ਼ਨ ਸਿੰਘ ਫੇਰੂਮਾਨ ਜਿਹੜੇ ਨੇ 1969 ਦੇ ਨੇੜੇ ਤੇੜੇ ਉਹਨਾਂ ਨੇ 74 ਦਿਨ ਵਰਤ ਰੱਖਿਆ। ਹਾਸਲ ਤਾਂ ਨਹੀਂ ਹੋਇਆ, ਉਹਨਾਂ ਨੂੰ ਵੀ ਸਿੱਖ ਹੋਮਲੈਂਡ ਦੀ ਮੰਗ ਸੀ, ਪਰ ਉਹਨਾਂ ਨੇ ਇਹ ਕਿਹਾ ਵੀ ਮੈਂ ਇਸ ਲਈ ਵਰਤ ਰੱਖਿਆ ਔਰ ਸ਼ਹੀਦੀ ਦੇ ਰਿਹਾ ਕਿ ਇਹ ਸਾਬਤ ਹੋ ਜਾਏ ਕਿ ਦੁਨੀਆ 'ਚ ਸਿੱਖ ਦੀ ਅਰਦਾਸ ਜਿਹੜੀ ਹੈ ਉਹਦੇ ਲਈ ਸਿੱਖ ਜਾਨ ਦੇ ਸਕਦਾ। ਉਹਨੇ ਕਿਹਾ ਜੀ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਨੇ ਵਰਤ ਰੱਖ ਕੇ ਛੱਡ ਕੇ ਇਹ ਅਰਦਾਸ ਦੀ ਅਹਿਮੀਅਤ ਨੂੰ ਘਟਾਇਆ। ਸੋ ਅੱਜ ਦੇ ਦਿਨ ਮਾਸਟਰ ਤਾਰਾ ਸਿੰਘ ਨੇ ਵਰਤ ਛੱਡਿਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 331 ਸਾਲ ਜੀਸਸ ਦੇ ਜਨਮ ਤੋਂ ਪਹਿਲਾਂ, ਬਿਫੋਰ ਕ੍ਰਾਈਸਟ, ਅੱਜ ਦੇ ਦਿਨ ਸਿਕੰਦਰ ਨੇ ਈਰਾਨ, ਜਿਹਨੂੰ ਅੱਜ ਉਦੋਂ ਪਰਸ਼ੀਆ ਕਹਿੰਦੇ ਸੀ, ਅੱਜ ਈਰਾਨ ਕਹਿੰਦੇ ਨੇ, ਉਹਦੇ ਰਾਜੇ ਜਿਹੜਾ ਸੀ ਦਾਰੀਅਸ ਜਾਂ ਡੈਰੀਅਸ ਵੀ ਅੰਗਰੇਜ਼ੀ 'ਚ ਕਹਿੰਦੇ ਨੇ, ਉਹਨੂੰ ਹਰਾ ਕੇ ਪਰਸ਼ੀਆ ਦੇ ਉੱਤੇ ਕਬਜ਼ਾ ਕੀਤਾ। 1880 'ਚ ਟੋਮਸ ਐਡੀਸਨ, ਜਿਹਨੇ ਬਿਜਲੀ ਦੇ ਬਲਬ ਦੀ ਕਾਢ ਕੱਢੀ ਸੀ, ਬਿਜਲੀ ਉਹਨੇ ਉਹਦਾ ਕਮਰਸ਼ੀਅਲ ਕੀਤਾ ਬਿਜਲੀ ਦੇ ਬਲਬਾਂ ਨੂੰ। ਜੇ ਐਡੀਸਨ ਨਾ ਹੁੰਦਾ ਇੱਦਾਂ ਬਲਬ ਨਹੀਂ ਸੀ ਜਗਣੇ ਆਪਣੇ, ਦੀਵੇ 'ਚ ਤੇਲ ਪਾਉਂਦੇ ਹੋਣਾ ਸੀ, ਤੁਸੀਂ ਵੀ ਆਵਾਜ਼ ਮਾਰਨੀ ਸੀ ਥੋੜ੍ਹਾ ਤੇਲ ਪਾ ਕੇ ਬੁਝਣ ਲੱਗਾ। 1885 'ਚ ਅਮਰੀਕਾ ਦੇ ਵਿੱਚ ਸਪੈਸ਼ਲ ਡਿਲੀਵਰੀ ਮੇਲ ਜਿਹੜੀ ਹੈ ਉਹ ਸ਼ੁਰੂ ਹੋਈ। 1888 'ਚ ਨੈਸ਼ਨਲ ਜਿਓਗ੍ਰਾਫਿਕ ਮੈਗਜ਼ੀਨ, ਜਿਹੜਾ ਅੱਜ ਕੱਲ੍ਹ ਬੜਾ ਪੋਪੂਲਰ ਹੈ, ਉਸ ਦੀ ਪਬਲੀਕੇਸ਼ਨ ਸ਼ੁਰੂ ਹੋਈ। 1946 ਦੇ ਵਿੱਚ ਸੈਕੰਡ ਵਰਲਡ ਵਾਰ 'ਚ ਜਿਨ੍ਹਾਂ ਨਾਜ਼ੀਆਂ ਨੇ ਬਹੁਤ ਜ਼ੁਲਮ ਕੀਤੇ ਸੀ ਉਹਨਾਂ ਦੇ ਖਿਲਾਫ, ਜਿਨ੍ਹਾਂ ਨੂੰ ਨਰਮਬਰਗ ਟਰਾਇਲ ਕਿਹਾ ਜਾਂਦਾ, ਉਹ ਟਰਾਇਲ ਚੱਲੇ ਔਰ 12 ਨਾਜ਼ੀਆਂ ਨੂੰ ਜਿਹੜਾ ਮੌਤ ਦੀ ਸਜ਼ਾ ਸੁਣਾਈ ਗਈ। ਇਹਨਾਂ ਨੂੰ ਨਰਮਬਰਗ ਟਰਾਇਲ ਕਹਿੰਦੇ ਨੇ। 1949 'ਚ ਮਾਓ ਸੇ ਤੁੰਗ ਨੇ ਆਪਣਾ ਚਾਈਨਾ ਦਾ ਰੈਵੋਲੂਸ਼ਨ ਕੰਪਲੀਟ ਕੀਤਾ, ਕੰਕਰ ਕੀਤਾ। ਜਿਹੜਾ ਉੱਥੇ ਕਾਬਜ਼ ਸੀ ਬੰਦਾ, ਉਹ ਭੱਜ ਕੇ ਜਿਹੜਾ ਚਿਆਂਗ ਕਾਈ ਸ਼ੇਕ ਫਾਰਮੂਸਾ ਚਲਾ ਗਿਆ, ਜਿਹਨੂੰ ਤਾਈਵਾਨ ਕਹਿੰਦੇ ਨੇ, ਔਰ ਉਹਨੇ ਆਪਣੇ ਝੰਡੇ ਚਲਾ ਦਿੱਤੇ। ਚੀਨ US ਰਿਲੇਸ਼ਨਸ਼ਿਪ 1972 ਦੇ ਵਿੱਚ ਐਸਟੈਬਲਿਸ਼ ਹੋਈ। 1988 'ਚ ਅੱਜ ਦੇ ਦਿਨ ਗੋਰਬਾਚੋਫ USSR ਦਾ ਪ੍ਰੈਜ਼ੀਡੈਂਟ ਬਣੇ ਔਰ 1990 'ਚ ਜਦੋਂ ਕਿ ਕੁਵੈਤ ਦੇ ਉੱਤੇ ਇਰਾਕ ਨੇ ਕਬਜ਼ਾ ਕਰ ਲਿਆ ਸੀ, ਪ੍ਰੈਜ਼ੀਡੈਂਟ ਬੁਸ਼ ਨੇ ਸਿਕਿਉਰਿਟੀ ਕੌਂਸਲ ਦੇ ਵਿੱਚ ਉਹਦੀ ਨਿਖੇਧੀ ਕੀਤੀ ਔਰ ਬਾਅਦ ਦੇ ਵਿੱਚ ਈਵਨ ਹਮਲਾ ਕਰਕੇ ਕੁਵੈਤ ਉਹਦੇ ਤੋਂ ਫ੍ਰੀ ਕਰਵਾਇਆ। ਸੋ ਇਹ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਮੀਡੀਆ ਰਿਪੋਰਟਾਂ ਅਨੁਸਾਰ 2 ਸਕੇ ਭਰਾਵਾਂ ਨੂੰ ਪੰਜਾਬ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾਇਆ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ? ਦੇਖੋ, 2 ਦਲਿਤ ਨੌਜਵਾਨ ਹਰਿੰਦਰ ਸਿੰਘ ਔਰ ਜਤਿੰਦਰ ਸਿੰਘ ਜਮਾਲਪੁਰ ਪਿੰਡ 'ਚ, ਉਹਨਾਂ ਦਾ ਝਗੜਾ ਜਿਹੜੇ ਪਿੰਡ ਦੇ ਨੇ ਉਹਦੀ ਸਰਪੰਚਣੀ ਨਾਲ ਸੀ। ਉਹਦਾ ਘਰਵਾਲਾ ਅਕਾਲੀ ਲੀਡਰ, ਉਸ ਨੇ ਪੁਲਿਸ ਪਾਰਟੀ ਨੂੰ ਨਾਲ ਲੈ ਕੇ SHO ਹੈ, ਹੋਮ ਗਾਰਡੀਅਨ ਹੈ, ਜਿੱਥੇ ਉਹ ਕਿਤੇ ਰਹਿ ਰਹੇ ਸੀ ਉੱਥੇ ਜਾ ਕੇ ਧਾਵਾ ਬੋਲਿਆ ਪੇਇੰਗ ਗੈਸਟ PG 'ਚ ਔਰ ਉਹਨਾਂ ਨੂੰ ਕਲੋਜ਼ ਰੇਂਜ, ਜਿਹੜੀ ਆਟੋਪਸੀ ਰਿਪੋਰਟ ਆਈ ਹੈ ਅੱਜ ਹੀ, ਜਿਸ ਦਾ ਟ੍ਰਿਬਿਊਨ 'ਚ ਵੀ ਜ਼ਿਕਰ ਹੈ, ਲਗਭਗ 6 ਫੁੱਟ ਦੀ ਦੂਰੀ ਤੋਂ ਉਹਨਾਂ ਨੂੰ ਮਾਰ ਮੁਕਾਇਆ। ਔਰ ਜਿਹੜੀ ਕਹਾਣੀ ਪਹਿਲਾਂ ਪੁਲਿਸ ਨੇ ਘੜੀ, ਜਿਹਨੂੰ ਫਿਰ SP SSP ਨੇ ਵੀ ਇੰਡੋਰਸ ਕੀਤਾ, ਜਿਨ੍ਹਾਂ ਨੂੰ ਹੁਣ ਸਸਪੈਂਡ ਕਰਨਾ ਪਿਆ ਕਿਉਂਕਿ ਲੋਕਾਂ ਨੇ ਆ ਕੇ ਸੜਕਾਂ ਰੋਕ ਲਈਆਂ,
ਕਹਾਣੀ ਇਹ ਸੀ ਜੀ ਕਿ ਬੜੇ ਵੱਡੇ ਕ੍ਰਿਮੀਨਲ ਸੀ, ਫਿਊਜੀਟਿਵ ਸੀ, ਦੌੜੇ ਹੋਏ ਸੀ। ਪੁਲਿਸ ਪਾਰਟੀ ਗਈ, ਉਹਨੇ AK-47 ਖੋਹਣ ਦੀ ਕੋਸ਼ਿਸ਼ ਕੀਤੀ ਔਰ ਉਸ ਦੇ ਵਿੱਚ ਹੀ ਗੋਲੀ ਲੱਗ ਗਈ। ਹੁਣ ਇਹ ਆਇਆ ਵੀ AK-47 ਨਾਲ ਤਾਲੁਕ ਹੀ ਨਹੀਂ ਹੈ। .32 ਪਿਸਟਲ ਦੇ ਨਾਲ ਉਹਨਾਂ ਨੂੰ, ਇਹ ਗੁਰਜੀਤ ਸਿੰਘ ਉਹ ਸਰਪੰਚਨੀ ਦਾ ਘਰ ਵਾਲਾ ਅਕਾਲੀ ਲੀਡਰ ਹੈ, ਕੋਈ ਵੱਡਾ ਉਸ ਇਲਾਕੇ ਦਾ ਜੀ, ਔਰ ਉਹਨੂੰ ਮਾਰਿਆ। ਔਰ ਇਹ ਦੋ ਜਿਹੜੇ ਨੌਜਵਾਨ ਭਰਾ ਨੇ ਇਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਆਟੋਪਸੀ ਰਿਪੋਰਟ ਜਿਹੜੀ ਹੈ ਉਹਦੇ 'ਚ ਇਹੀ ਹੈ, ਸ਼ਾਟ ਫਰਮ ਦਾ ਕਲੋਜ਼ ਰੇਂਜ, ਔਰ ਕਲੋਜ਼ ਰੇਂਜ 6 ਫੁੱਟ ਦੇ ਵਿੱਚ। ਇਹ ਹੁਣ ਪਿਛਲੇ ਦਿਨਾਂ 'ਚ ਹੋਇਆ, 2-3 ਦਿਨ ਪਹਿਲਾਂ ਵੀਕਐਂਡ ਤੇ ਜੀ। ਇਹ ਸੁਮੇਧ ਸੈਣੀ ਪੰਜਾਬ ਦਾ DGP, ਜਿਹਦੇ ਮੂੰਹ ਨੂੰ ਖੂਨ, ਹੱਥਾਂ ਨੂੰ ਖੂਨ, ਜਿਹਦੇ ਅੰਦਰ ਹੀ ਜਿਹੜਾ ਗੰਦਾ ਖੂਨ ਦੌਰੇ ਕਰਦੇ, ਇਹ ਉਹਦੀ ਪੁਲਿਸ ਦੀ ਕਾਰਵਾਈ ਹੈ। ਕਿਵੇਂ ਇਹਨੂੰ ਕਵਰ ਅਪ ਕੀਤਾ, ਲੇਕਿਨ ਲੋਕਾਂ ਦੇ ਉਬਾੜ ਥੱਲੇ ਵਕਤੀ ਤੌਰ ਤੇ ਸਸਪੈਂਡ ਔਰ ਦੂਜੇ ਉਹ ਵੀ ਬਹਾਲ ਹੋ ਜਾਣਗੇ। ਪੰਜਾਬ ਦਾ ਕਦੇ ਵੀ ਇਹ ਜਿਹੜੇ ਕ੍ਰਿਮੀਨਲ ਨੇ, ਯੂਨੀਫਾਰਮਡ ਕ੍ਰਿਮੀਨਲਸ ਔਰ ਕ੍ਰਿਮੀਨਲਸ ਇਨ ਯੂਨੀਫਾਰਮ, ਪੰਜਾਬ ਨੂੰ ਜਾਂ ਲੋਕਾਂ ਨੂੰ ਦੂਜੇ ਕ੍ਰਿਮੀਨਲਸ ਨਾਲੋਂ ਸ਼ਾਇਦ ਇੰਨਾ ਡਰ ਨਹੀਂ ਹੈ ਜਿੰਨਾ ਇਹ ਯੂਨੀਫਾਰਮ ਦੇ ਵਿੱਚ ਜਿਹੜੇ ਦਰਿੰਦੇ ਨੇ ਜੀ ਉਹਨਾਂ ਨੂੰ ਹੈ। ਔਰ ਜਿਹੜੇ ਲੋਕ ਕਹਿੰਦੇ ਨੇ ਜੀ ਪੰਜਾਬ ਦੇ ਵਿੱਚ ਸਭ ਠੀਕ ਠਾਕ ਹੋ ਗਿਆ, ਸਭ ਠੀਕ ਹੈ। ਹੁਣ ਇਹ ਘਟਨਾ ਆਪਣੇ ਆਪ ਦੇ ਵਿੱਚ ਹੀ ਕਿ ਦੋ ਨੌਜਵਾਨ ਭਰਾ, ਉਹਨਾਂ ਦੀ ਜ਼ਿੰਦਗੀ ਸਨਫ ਆਊਟ ਕਰ ਦਿੱਤੀ ਗਈ, ਇਸ ਲਈ ਕਿ ਉਹਨਾਂ ਨੇ ਪਰਸਨਲ ਕਿਡ ਜਿਹੜੀ ਹੈ ਮਾਰਨ ਵਾਲਿਆਂ ਨੇ ਕੱਢਣੀ ਸੀ ਔਰ ਉਹਦੇ ਥੱਲੇ ਪੁਲਿਸ ਕੰਪਲੀਸਿਟ ਹੈ। ਔਰ ਇਹ ਜਿੰਨੀ ਗੁੰਡਾਗਰਦੀ ਸੁਖਬੀਰ ਬਾਦਲ, ਇਹਨਾਂ ਦੇ ਬਾਦਲਾਂ ਦੇ ਰਜੀਮ 'ਚ ਹੈ, ਲੋਕ ਤਾਂ ਤਰਾਹ ਕਰ ਰਹੇ ਨੇ ਜੀ। ਕਿਸੇ ਦੀ ਕੋਈ ਜ਼ਿੰਦਗੀ ਸੇਫ ਨਹੀਂ ਹੈ। ਡਰੱਗਸ ਇਹ ਵੇਚਦੇ ਨੇ, ਕ੍ਰਾਈਮ ਦੇ ਵਿੱਚ ਜਿਹੜਾ ਇਹਨਾਂ ਨੂੰ ਖੁੱਲ੍ਹਾ ਹੱਥ ਪੁਲਿਸ ਨੂੰ ਦਿੱਤਾ ਹੋਇਆ। ਔਰ ਜਦੋਂ ਪੁਲਿਸ ਕਰਪਟ ਹੁੰਦੀ ਹੈ, ਰਾਜੇ ਕਰਪਟ ਕਰਦੇ ਨੇ, ਬਾਦਸ਼ਾਹ ਕਰਪਟ, ਇਹ ਬਾਦਸ਼ਾਹ ਬਣੇ ਹੋਏ ਨੇ। ਸੋ ਇਹ ਗੱਲ ਆਪਣੇ ਆਪ 'ਚ ਹੀ ਸਬੂਤ ਹੈ ਕਿ ਪੰਜਾਬ ਦੇ ਵਿੱਚ ਜੰਗਲ ਦਾ ਰਾਜ ਨਹੀਂ ਹੈ। ਜੰਗਲ ਦੇ ਵਿੱਚ ਵੀ ਇੱਕ ਉਹਨਾਂ ਦੇ ਕੋਈ ਅਸੂਲ ਹੁੰਦੇ ਨੇ। ਪੰਜਾਬ 'ਚ ਇਸ ਵੇਲੇ ਗੁੰਡਾ ਰਾਜ ਹੈ ਔਰ ਕਿਸੇ ਦੀ ਵੀ ਇੱਜ਼ਤ ਔਰ ਜ਼ਿੰਦਗੀ ਮਹਿਫੂਜ਼ ਨਹੀਂ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਬਿਲਕੁਲ ਠੀਕ ਬੋਲਿਆ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ ਸ਼ਲੋਕ ਨੰਬਰ 103 ਨੂੰ ਚੁਣਿਆ ਔਰ ਇਹ ਵੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਜਦੋਂ ਅਸੀਂ ਭਗਤ ਬਾਣੀ ਖਾਸ ਤੌਰ ਤੇ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਜਿੱਥੇ ਵੀ ਉਹਨਾਂ ਦਾ ਕੋਈ ਥਾਟ ਆਇਆ, ਬੇਸ਼ੱਕ ਉਸ ਥਾਟ ਨੂੰ ਉਹਨਾਂ ਨੇ ਆਪਣੇ ਢੰਗ ਨਾਲ ਬਿਆਨ ਕੀਤਾ ਹੋਏਗਾ, ਪਰ ਗੁਰੂ ਸਾਹਿਬਾਨ ਨੇ ਇਸ ਗੱਲ ਦਾ ਧਿਆਨ ਰੱਖਦੇ ਆ ਕਿ ਇਸ ਚੋਂ ਕੋਈ ਨੈਗੇਟਿਵ ਮੈਸੇਜ ਨਾ ਲੈ ਲੇ। ਉਹਨਾਂ ਨੇ ਫਿਰ ਆਪਣਾ ਵੀ ਇੱਕ ਸ਼ਲੋਕ ਉਹਨਾਂ ਦੇ ਨਾਲ ਹੀ, ਨੰਬਰ ਵੀ ਉਹੀ ਹੈ, ਉਸ ਤੋਂ ਅੱਗੇ ਕੰਟੀਨਿਊ ਕੀਤਾ, ਨਾਲ ਰਚਿਆ ਔਰ ਲਿਖਿਆ। ਔਰ ਬਾਬਾ ਫਰੀਦ ਜੀ ਦੇ ਸ਼ਲੋਕਾਂ 'ਚ ਪੈਟਰਨ ਮਿਲਦਾ ਹੈ। ਹੁਣ ਬਾਬਾ ਫਰੀਦ ਜੀ ਦਾ ਸ਼ਲੋਕ ਹੈ, ਫਰੀਦਾ ਪਾੜ ਪਟੋਲਾ ਧਨ ਕਰੀ, ਕੰਬਲੜੀ ਪਹਿਰਿਓ, ਜਿਨੀ ਵੇਸੀ ਸ਼ੌ ਮਿਲੇ, ਸਹੀ ਵੇਸ ਕਰਿਓ। ਬਾਬਾ ਫਰੀਦ ਆਪਣੇ ਆਪ ਨੂੰ ਐਡਰੈਸ ਕਰ ਰਹੇ ਨੇ ਕਿ ਫਰੀਦਾ ਪਾੜ ਪਟੋਲਾ ਧਨ ਕੀ, ਕਿ ਆਪਣੇ ਕੱਪੜੇ ਪਾੜਦੇ ਸਾਰੇ, ਕੰਬਲੜੀ ਪਹਿਰਿਓ, ਕਿ ਇੱਕ ਕੰਬਲੀ ਓੜ ਲੈ। ਇਹ ਤੈਨੂੰ ਸੋਹਣੇ ਪਹਿਰਾਵੇ ਨਹੀਂ ਚੰਗੇ ਲੱਗਦੇ ਪਾਣੇ, ਤੂੰ ਕੋਈ ਰੱਬ ਵੱਲ ਜੇ ਜਾਣਾ ਤੈਨੂੰ ਚੰਗੇ ਕੱਪੜੇ ਥੋੜ੍ਹੀ ਚਾਹੀਦੇ ਨੇ, ਜਾਂ ਤੂੰ ਬੜਾ ਸੱਜਿਆ ਫੱਬਿਆ ਹੋਇਆ, ਇਹਨੂੰ ਪਾੜ ਲੈ, ਪਟੋਲਾ ਆਪਣੇ ਕੱਪੜੇ ਪਾੜ ਲੈ ਔਰ ਕੰਬਲੀ ਦੇ ਉੱਤੇ ਗੁਜ਼ਾਰਾ ਕਰ, ਕੰਬਲੀ ਓੜ ਲੈ। ਜੀ ਜਿਨੀ ਵੇਸੀ ਸ਼ੌ ਮਿਲੇ ਸਹੀ ਵੇਸ ਕਰਿਓ। ਉਹਨਾਂ ਨੇ ਕਿਹਾ ਕਿ ਜੀ ਕਿਉਂਕਿ ਮੈਨੂੰ ਇਹਨਾਂ ਸਾਦਗੀ ਵਾਲੇ ਕੰਬਲ ਦੀ ਬੁੱਕਲ ਦੇ ਵਿੱਚੋਂ ਹੀ ਰੱਬ ਮਿਲੇਗਾ, ਜਿਸ ਪਹਿਰਾਵੇ ਨਾਲ ਰੱਬ ਮਿਲਦਾ ਹੋਏ ਉਹੀ ਪਹਿਰਾਵਾ ਕਰਨਾ ਚਾਹੀਦਾ। ਮਤਲਬ ਇਹ ਹੈ ਕਿ ਫਕੀਰੀ ਜਾਂ ਤਿਆਗ ਮਨ ਨਾਲੋਂ ਨਾਲ ਇਹ ਤਨ ਤੋਂ ਵੀ ਜਿਹੜਾ ਹੈ ਬਿਲਕੁਲ ਗਰੀਬ ਹੋਣਾ, ਇਹ ਪ੍ਰਭਾਵ ਵੀ ਇਸ ਚੋਂ ਨਿਕਲਦੇ। ਹੁਣ ਇਸ ਨੂੰ ਇਸ ਸ਼ਲੋਕ ਦੇ ਨਾਲ ਹੀ 104 ਨੰਬਰ ਸ਼ਲੋਕ ਮਹੱਲਾ ਤੀਜਾ ਥੱਲੇ ਗੁਰੂ ਅਮਰਦਾਸ ਜੀ ਨੇ ਰਚਿਆ। ਗੁਰੂ ਸਾਹਿਬ ਨੇ ਫਰਮਾਇਆ, ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ, ਨਾਨਕ ਘਰ ਹੀ ਬੈਠਿਆਂ ਸ਼ੌ ਮਿਲੇ, ਜੇ ਨੀਅਤ ਰਾਸ ਕਰੇ। ਜੀ ਗੁਰੂ ਅਮਰਦਾਸ ਫਰਮਾਉਂਦੇ ਨੇ ਕਿ ਕਿਉਂ ਕੱਪੜੇ ਕਿਉਂ ਪਾੜਨੇ ਨੇ ਜਾਂ ਕਿਉਂ ਚੰਗੇ ਕੱਪੜੇ ਛੱਡਣੇ ਨੇ। ਕਾਹੇ ਪਟੋਲਾ ਪਾੜਤੀ ਕੰਬਲੜੀ ਪਹਿਰਿਓ, ਕੰਬਲੀ ਕਿਉਂ ਓੜਨੀ ਹੈ? ਕਿਉਂਕਿ ਜ਼ਰੂਰੀ ਨਹੀਂ ਹੈ ਕੰਬਲੀ ਓੜਨ ਦਾ ਮਤਲਬ ਫਕੀਰੀ ਹੈ, ਕੱਪੜੇ ਪਾੜਨ ਦਾ ਮਤਲਬ ਗ੍ਰਸਤ ਛੱਡ ਦੇਣਾ, ਭੱਜ ਜਾਣਾ ਦੁਨੀਆ ਤੋਂ ਔਰ ਸਿਰਫ ਜਿਹੜਾ ਉਹ ਫਕੀਰੀ ਕਮਾਣੀ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਕਾਏ ਪਟੋਲਾ ਪਾੜਤੀ, ਕਿਉਂ ਫਾੜਨੇ ਨੇ ਕੱਪੜੇ, ਕਿਉਂ ਕੰਬਲੀ ਓੜਨੀ ਹੈ? ਨਾਨਕ ਘਰ ਹੀ ਬੈਠਿਆਂ ਸ਼ੌ ਮਿਲੇ, ਜੇ ਨੀਅਤ ਰਾਸ ਕਰੇ। ਜੇ ਨੀਅਤ ਦੇ ਵਿੱਚ, ਮਨ ਦੇ ਵਿੱਚ ਤੁਰੰਦਰ ਰੱਬ ਵਸਦੇ ਤੇ ਫਿਰ ਨਾਨਕ ਘਰ ਹੀ ਬੈਠਿਆਂ ਸ਼ੌ ਮਿਲੇ, ਫਿਰ ਤਾਂ ਘਰ ਬੈਠਿਆਂ ਹੀ ਰੱਬ ਮਿਲ ਜਾਂਦਾ। ਔਰ ਇਹ ਬਿਲਕੁਲ ਥਾਟ ਜਿਹੜਾ ਹੈ
ਉਹਦੇ 'ਚ ਇਹ ਨਹੀਂ ਹੈ ਵੀ ਉਹਦੇ 'ਚ ਕੋਈ ਨੁਕਸ ਕੱਢਿਆ ਜਾਂ ਗਲਤੀ ਕੱਢੀ ਹੈ, ਪਰ ਇਸ ਥਾਟ ਨੂੰ ਕਲੈਰੀਫਾਈ ਕੀਤਾ ਹੈ ਕਿ ਰੱਬ ਨੂੰ ਪਾਉਣ ਦੇ ਲਈ ਗ੍ਰਸਤ ਨੂੰ ਛੱਡਣਾ ਜਾਂ ਚੰਗੇ ਕੱਪੜੇ ਜਾਂ ਚੰਗਾ ਖਾਣਾ, ਇਸ ਦਾ ਤਿਆਗ ਕਰਨਾ ਜ਼ਰੂਰੀ ਨਹੀਂ ਹੈ। ਹਾਲਾਂਕਿ ਵੈਰਾਗ ਦੇ ਵਿੱਚ ਇੱਕ ਸਟੇਜ ਤਾਂ ਹੁੰਦੀ ਹੈ ਜਿਹਦੇ 'ਚ ਤੁਹਾਨੂੰ ਉਹ ਅਸੀਂ ਬਾਣੀ 'ਚ ਵੀ ਪੜ੍ਹਦੇ ਹਾਂ ਕਿ ਭਾਈ ਮੈਂ ਨੈਣੀ ਨੀਂਦ ਨਾ ਆਵੇ, ਜੀਓ ਭਾਵੇ ਅੰਨ ਨਾ ਪਾਣੀ, ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਾ ਮਾਣੀ। ਇਹ ਵੈਰਾਗ ਦੀ ਇੱਕ ਆਪਣੀ ਅਵਸਥਾ ਹੈ ਕਿ ਇਹ ਮੇਰੇ ਪਿਆਰੇ ਤੂੰ ਮੈਨੂੰ ਮਿਲ, ਤੇਰੇ ਬਿਨਾ ਮੈਂ ਵੈਰਾਗ ਦੇ ਵਿੱਚ ਮੈਂ ਤੈਨੂੰ ਢੀਕ ਰਹੀ ਹਾਂ, ਨਾ ਮੈਨੂੰ ਨੀਂਦ ਚੰਗੀ ਲੱਗਦੀ ਹੈ, ਨਾ ਮੈਨੂੰ ਅੰਨ ਪਾਣੀ ਚੰਗਾ ਲੱਗਦਾ ਹੈ। ਉਹ ਇੱਕ ਵੈਰਾਗ ਦੀ ਸਥਿਤੀ ਹੈ, ਪਰ ਇਹ ਕੋਈ ਪਰਮਾਨੈਂਟ ਇਸ ਕਿਸਮ ਦੀ ਫਿਕਸੇਸ਼ਨ ਨਾ ਹੋ ਜਾਏ ਕਿ ਰੱਬ ਨੂੰ ਮਿਲਣ ਦੇ ਲਈ ਗ੍ਰਸਤ ਛੱਡਣਾ ਪੈਂਦਾ ਹੈ ਜਾਂ ਕੰਬਲੀ ਕਾਲੀ ਓढ़ ਲਓ ਔਰ ਧੱਕੇ ਖਾਂਦੇ ਫਿਰੋ, ਮੰਗਦੇ ਫਿਰੋ ਲੋਕਾਂ ਨੂੰ। ਸੋ ਉਹ ਉਹਨਾਂ ਨੇ ਨਾਨਕ ਘਰ ਹੀ ਬੈਠੇ ਆ ਸ਼ੌ ਮਿਲੇ ਜੇ ਨੀਅਤ ਰਾਸ ਕਰੇ। ਜੇ ਤੁਹਾਡਾ ਮਨ ਠੀਕ ਥਾਂ ਤੇ ਹੈ ਤੇ ਫਿਰ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਕਿ ਵੀ ਉਹ ਜਿਹੜਾ ਹਰ ਥਾਂ ਹੈ ਉਹ ਤੇਰੇ ਨਾਲ ਵਸਦੇ। ਜੀ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵੀਰਸ ਕੋਲ ਨੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।